ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਿਚਾਲੇ ਮੰਗਾਂ ਨੂੰ ਲੈ ਕੇ ਅੱਜ ਹੋਈ ਮੀਟਿੰਗ ਬਿਨਾਂ ਕਿਸੇ ਨਤੀਜੇ ਜਾਂ ਮੰਗਾਂ ਤੇ ਸਹਿਮਤੀ ਤੋਂ ਖਤਮ ਹੋ ਗਈ ਹੈ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਵਿੱਚ ਭਖਵਾਂ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸੀਐਮ ਮਾਨ ਮੀਟਿੰਗ ਵਿਚਾਲੇ ਛੱਡ ਕੇ ਹੀ ਚਲੇ ਗਏ। ਕਿਸਾਨ ਆਗੂਆਂ ਨੇ ਇਲਜ਼ਾਮ ਲਗਾਇਆ ਕਿ ਸੀਐਮ ਵੱਲੋਂ ਮੀਟਿੰਗ ਦੌਰਾਨ ਉਹਨਾਂ ਨੂੰ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਨਾਲ ਇਹ ਮੀਟਿੰਗ ਸੀਐਮ ਪੰਜਾਬ ਬਨਾਮ ਕਿਸਾਨ ਹੋ ਨਿਬੜੀ। ਮੁੱਖ ਮੰਤਰੀ ਭਗਵੰਤ ਮਾਨ ਦੇ ਮੀਟਿੰਗ ਉਪਰੰਤ ਬਿਨਾਂ ਮੀਡੀਆ ਨਾਲ ਗੱਲਬਾਤ ਕੀਤੇ ਚਲੇ ਜਾਣ ਪਿੱਛੋਂ ਕਿਸਾਨ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਬਲਵੀਰ ਸਿੰਘ ਰਾਜੇਵਾਲ ਸਮੇਤ ਹੋਰਾਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸਿੱਧਾ ਧਮਕਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਅੱਜ ਤੱਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਕਈ ਵਾਰ ਸਰਕਾਰਾਂ ਵੇਖੀਆਂ, ਪਰ ਕਿਸੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਮੀਟਿੰਗ ਖੁਦ ਮੁੱਖ ਮੰਤਰੀ ਨੇ ਸੱਦੀ ਸੀ। ਸੀਐਮ ਨੇ ਮੀਟਿੰਗ ਸ਼ੁਰੂ ਹੋਣ ਸਮੇਂ ਕਿਸਾਨਾਂ ਨੂੰ ਕਿਹਾ ਸੀ ਕਿ ਉਹਨਾਂ ਕੋਲ ਖੁੱਲ੍ਹਾ ਸਮਾਂ ਹੈ, ਪਰ ਫਿਰ ਜਦੋਂ 7-8 ਮੁੱਦਿਆਂ ਤੇ ਗੱਲਬਾਤ ਹੋਈ ਤਾਂ ਇਸ ਪਿੱਛੋਂ ਅੱਖ ਵਿੱਚ ਇਨਫੈਕਸ਼ਨ ਦਾ ਬਹਾਨਾ ਬਣਾ ਕੇ ਮੀਟਿੰਗ ਛੱਡ ਕੇ ਚਲੇ ਗਏ। ਦੱਸ ਦਈਏ ਕਿ ਸੀਐਮ ਮਾਨ ਨਾਲ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਰਹੇ, ਪਰ ਉਹਨਾਂ ਦਾ ਵੀ ਬਿਆਨ ਸਾਹਮਣੇ ਨਹੀਂ ਆਇਆ। ਆਗੂਆਂ ਨੇ ਕਿਹਾ ਕਿ ਸੀਐਮ ਨੇ ਸਿਰਫ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕਰਨ ਤੇ ਸਹਿਮਤੀ ਦਿੱਤੀ। ਕਿਸਾਨਾਂ ਨੇ ਕਿਹਾ ਕਿ ਸੀਐਮ ਨੇ 5 ਤਰੀਕ ਦਾ ਧਰਨਾ ਸਮਾਪਤ ਕਰਨ ਬਾਰੇ ਗੁੱਸੇ ਵਿੱਚ ਕਿਹਾ ਅਤੇ ਬਾਕੀ ਮੰਗਾਂ ਤੇ ਲਾਰਾ ਲਾਉਣ ਦੀ ਰਣਨੀਤੀ ਅਪਣਾਈ, ਜਿਸ ਪਿੱਛੋਂ ਉਹਨਾਂ ਗੁੱਸੇ ਵਿੱਚ ਕਿਹਾ ਕਿ ਜਾਓ, ਜੋ ਕਰਨਾ ਹੈ ਕਰ ਲਓ। ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਉਹਨਾਂ ਨੂੰ ਸਿੱਧਾ ਕਿਹਾ ਕਿ 5 ਤਰੀਕ ਨੂੰ ਜੋ ਇਕੱਠ ਕਰਨਾ ਹੈ ਕਰ ਲਓ। ਅੱਜ ਦੀ ਜਿਹੜੀ ਮੀਟਿੰਗ ਹੈ ਬਹੁਤ ਸਮੁੱਥ ਚੱਲ ਰਹੀ ਸੀ ਅਤੇ ਮੰਗ ਪੱਤਰ ਤੇ ਬਹਿਸ ਹੋ ਗਈ ਸੀ ਅਤੇ ਮੰਗ ਪੱਤਰ ਤੋਂ ਬਾਅਦ ਮੁੱਖ ਮੰਤਰੀ ਨੇ ਸਾਨੂੰ ਬੇਨਤੀ ਕੀਤੀ ਵੀ ਤੁਸੀਂ ਧਰਨੇ ਨਾ ਲਾਇਆ ਕਰੋ, ਸੜਕਾਂ ਤੇ ਨਾ ਬੈਠਿਆ ਕਰੋ। ਕੱਲ ਦਾ ਜਿਹੜਾ ਪਰਸੋਂ ਵਾਲਾ ਪ੍ਰੋਗਰਾਮ ਦੱਸੋ ਤੁਸੀਂ ਕਰੋਗੇ ਕਿ ਨਹੀਂ ਕਰੋਗੇ, ਯਾਨੀ ਇਸ ਤਰ੍ਹਾਂ ਦਾ ਸੰਕੇਤ ਸੀ ਉਹਨਾਂ ਦਾ। ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਵੀ ਤੁਸੀਂ ਮੋਤਰ ਦਾ ਨਾ ਖੋਹੋ, ਜੇ ਚਲੋ ਤੁਹਾਡਾ ਕੁਛ ਹੋਰ ਦੇਣ ਦਾ ਨਹੀਂ, ਜੇ ਤੁਹਾਡਾ ਗਾਂ ਮੰਗਾਂ ਤੇ ਗੱਲ ਕਰਨ ਦਾ ਵੀ ਨਹੀਂ, ਅੱਧੀਆਂ ਮੰਗਾਂ ਕੀਤੀਆਂ ਤੁਸੀਂ ਜਾ ਰਹੇ ਹੋ ਵਿੱਚੋਂ। ਜਦੋਂ ਅਸੀਂ ਬੈਠਣ ਤੋਂ ਪਹਿਲਾਂ ਪੁੱਛਿਆ ਤੁਹਾਨੂੰ ਵੀ ਤੁਸੀਂ ਸਮਾਂ ਤੁਹਾਡੇ ਕੋਲੇ ਕਿੰਨਾ ਹੈ, ਉਹਨੇ ਕਿਹਾ ਵੀ ਖੁੱਲ੍ਹਾ ਹੈ। ਵੀ ਜੇ ਖੁੱਲ੍ਹਾ ਸਮਾਂ ਲਾਉਣਾ ਸੀ ਸਾਰੀਆਂ ਮੰਗਾਂ ਤੇ ਉਹਨੇ ਗੱਲ ਕਰਨੀ ਸੀ। ਯਾਨੀ ਜਦੋਂ 8-9 ਮੰਗਾਂ 18 ਮੰਗਾਂ ਦੇ ਵਿੱਚੋਂ 8-9 ਮੰਗਾਂ ਤੇ ਬਹਿਸ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦਾ ਵੀ ਮੇਰੀ ਅੱਖ ਦੀ ਇਨਫੈਕਸ਼ਨ ਹੈ, ਮੈਂ ਜਾਣਾ ਹੈ, ਤੇ ਜਾਂਦਿਆਂ ਹਾਂ ਅਪੀਲ ਕੀਤੀ। ਜਦੋਂ ਅਸੀਂ ਕਿਹਾ ਵੀ ਇਹ ਅਧਿਕਾਰ ਤਾਂ ਤੁਹਾਨੂੰ ਮਤਲਬ ਸਾਡਾ ਹੱਕ ਹੀ ਹੈ, ਉਹ ਕਹਿੰਦਾ ਵੀ ਮੈਂ ਤਾਂ ਹੁਣ ਤੁਹਾਨੂੰ ਮੀਟਿੰਗ ਦਿੱਤੀ ਹੈ। ਹੁਣ ਮੀਟਿੰਗ ਤਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਅਸੀਂ ਕਿਹਾ ਉਦੋਂ ਪਹਿਲਾਂ ਸਰਕਾਰ ਸਾਨੂੰ ਮੀਟਿੰਗ ਦਿੱਤੀ ਹੈ, ਸਾਨੂੰ ਮੀਟਿੰਗ ਦਿੰਦਾ ਕੌਣ ਸੀ? ਜੇ ਅਸੀਂ ਘਰ ਪ੍ਰੋਗਰਾਮ ਰੱਖਿਆ ਹੁੰਦਾ ਹਮੇਸ਼ਾ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਮੀਟਿੰਗ ਦਿੰਦੀ ਹੁੰਦੀ ਹੈ, ਅਕਸਰ ਹਰੇਕ ਸਰਕਾਰ ਹੀ ਦਿੰਦੀ ਹੈ, ਕੋਈ ਇਹ ਨਹੀਂ ਸਰਕਾਰ ਦਿੰਦੀ। ਕੋਈ ਐ ਉਹਨੂੰ ਐ ਵੀ ਮੈਂ ਕੋਈ ਤੁਹਾਡੇ ਕੋਲ ਡਰਦਾ, ਇਹ ਗੱਲ ਤੋਂ ਮਤਲਬ ਸੰਕੇਤ ਇਹ ਬਣਦਾ ਵੀ ਤੁਸੀਂ ਮੈਨੂੰ ਇਹ ਕਹਿੰਦਾ ਵੀ ਸ਼ਾਇਦ ਡਰ ਦੇ ਤੌਰ ਤੇ ਮੀਟਿੰਗ ਦਿੱਤੀ ਹੈ। ਅਸੀਂ ਨਾ ਇਹ ਕਿਹਾ ਵੀ ਤੁਸੀਂ ਕੋਈ ਡਰ ਦੇ ਤੌਰ ਤੇ ਮੀਟਿੰਗ ਦਿੱਤੀ ਹੈ। ਅਕਸਰ ਜਦੋਂ ਪ੍ਰੋਗਰਾਮ ਰੱਖਦੇ ਆ ਹਰੇਕ ਸਰਕਾਰ ਹੀ ਉਦੋਂ ਪਹਿਲਾਂ ਜਥੇਬੰਦੀਆਂ ਨੂੰ ਸਾਦੀ ਹੁੰਦੀ ਹੈ, ਉਹਦੇ ਕਿਤੇ ਸਹਿਮਤੀ ਬਣ ਗਈ ਕਿਤੇ ਨਹੀਂ ਬਣ ਗਈ, ਇਸ ਗੱਲ ਦਾ ਸਵਾਲ ਹੁੰਦਾ। ਇੰਨੀ ਗੱਲ ਤੋਂ ਤਿੜਕ ਕੇ ਮੁੱਖ ਮੰਤਰੀ ਮੀਟਿੰਗ ਚੋਂ ਵਾਕਆਊਟ ਕਰ ਗਿਆ ਤੇ ਅਸੀਂ ਕੱਲ ਆਪਦਾ ਪ੍ਰੋਗਰਾਮ ਹੈ ਜਿਵੇਂ ਸਾਡਾ ਲੀਕਿਆ ਹੋਇਆ ਉਹ ਸਾਡਾ ਲਾਗੂ। ਇਹ ਮੁੱਖ ਮੰਤਰੀ ਨੇ ਕਿਹਾ ਸੀ ਵੀ ਅਸੀਂ ਡਰ ਕੇ ਮੀਟਿੰਗ ਦਿੱਤੀ ਹੈ, ਮੁੱਖ ਮੰਤਰੀ ਦਾ ਲਫ਼ਜ਼ ਸੀ ਵੀ ਤੁਹਾਡੇ ਤੋਂ ਡਰ ਕੇ ਮੀਟਿੰਗ ਦਿੱਤੀ ਮੈਂ ਨਹੀਂ। ਇਹੋ ਜਿਹਾ ਤਾਂ ਕੁਛ ਮੈਨੂੰ ਤਾਂ ਲੱਗਦਾ ਵੀ ਐਂ ਬੋਲ ਕੇ ਕਿਹਾ ਵੀ ਮੈਂ ਕੋਈ ਐ ਨਹੀਂ ਵੀ ਤੁਹਾਡੇ ਧਰਨੇ ਕਰਕੇ ਮੀਟਿੰਗ ਦਿੱਤੀ ਹੈ। ਮੈਂ ਪਤਾ ਆਪਣੇ ਮੀਟਿੰਗ ਆਪਣੇ ਤੌਰ ਤੇ ਕੀ ਉਹ ਮੈਨੂੰ ਸਮਝ ਨਹੀਂ ਆਈ, ਉਹ ਥੋੜਾ ਜਿਹਾ ਗੁੱਸੇ ਕਰਕੇ ਹੋ ਕੇ ਬੋਲ ਕੇ ਗਿਆ। ਉਹ ਤਾਂ ਹੁਣ ਜਦੋਂ ਚੰਡੀਗੜ੍ਹ ਚ ਆਵਾਂਗੇ ਵੜਨ ਦੇਣਗੇ ਨਹੀਂ ਵੜਨ ਦੇਣਗੇ, ਮੁੱਖ ਮੰਤਰੀ ਦਾ ਗੁੱਸਾ ਵੀ ਸਾਨੂੰ ਘਰਾਂ ਚੋਂ ਚੱਕਦਾ ਹੈ, ਗ੍ਰਿਫਤਾਰ ਕਰਦਾ, ਕੀ ਕਰਦਾ ਹੈ, ਤਾਂ ਉਹਦਾ ਕੰਮ ਹੈ। ਹੁਣ ਅਸੀਂ ਆਪਣੀ ਤਿਆਰੀ ਨਾਲ ਆਵਾਂਗੇ। ਮੰਗਾਂ ਸਾਡੀਆਂ ਉਹ 18-19 ਨੇ, ਉਹ ਤੁਸੀਂ ਆ ਮੰਗ ਪੱਤਰ ਸਾਡੇ ਕੋਲ ਹੈਗਾ ਉਹਦੇ ਅਗਰਾਹ ਸਾਹਿਬ ਸਹਿਮਤੀ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਅੱਧੀਆਂ ਮੰਗਾਂ ਤੇ ਚਰਚਾ ਹੋਈ, ਅੱਧੀਆਂ ਮੰਗਾਂ ਦੇ ਵਿੱਚੋਂ ਕਿਸੇ ਦੀ ਸਹਿਮਤੀ ਹੋਈ ਹੈ ਜਾਂ ਨਹੀਂ ਹੋਈ? ਉਹਨਾਂ ਸਿਰਫ ਇੱਕ ਗੱਲ ਤੇ ਸਹਿਮਤੀ ਹੋਈ ਹੈ, ਬਾਕੀ ਤੇ ਕਰ ਦਾਂਗੇ, ਕਰਾ ਦਾਂਗੇ। ਉਹ ਵੀ ਇਹ ਹੈ ਵੀ ਜਿਹੜੀ ਝੋਨੇ ਦੀ ਲਵਾਈ ਹੈ ਉਹ 1 ਜੂਨ ਤੋਂ ਸ਼ੁਰੂ ਕਰ ਦਿਆਂਗੇ, ਇਹ ਤੇ ਸਹਿਮਤੀ ਬਣੀ ਹੈ। ਨਹੀਂ ਪ੍ਰਧਾਨ ਜੀ, ਉਹਨਾਂ ਨੇ ਬਾਅਦ ਚ ਕਿਹਾ ਕਿ ਜੇ ਤੁਸੀਂ 5 ਵਾਲਾ ਕਰਨਾ ਤਾਂ ਸਾਰੇ ਕੈਂਸਲ। ਹਾਂ ਅੱਛਾ, ਜੇ ਤੁਸੀਂ 5 ਵਾਲਾ ਕਰੋਗੇ ਫਿਰ ਜਿੰਨੀਆਂ ਗੱਲਾਂ ਤੇ ਆਪਣੀ ਡਿਸਕਸ ਹੋ ਗਈਆਂ ਸਾਰੇ ਕੈਂਸਲ। ਹਾਂ ਫਿਰ ਉਹਨੇ ਕਿਹਾ ਸਾਰੇ ਕੈਂਸਲ। ਅੱਛਾ ਪਿੱਛੋਂ ਇਹ ਮੈਂ ਨਹੀਂ ਸਹਿਮਤੀ ਉਹ ਵੀ ਕੈਂਸਲ ਕਹਿਤੀ। ਹਾਂ ਵੀ ਜਿਹੜੀਆਂ ਮੰਗਾਂ ਮੰਨੀਆਂ ਸੀ ਉਹਨੇ ਸਪਸ਼ਟ ਕਿਹਾ ਕਿ ਤੁਸੀਂ ਜਾਓ ਵੀ ਤੁਸੀਂ ਕਰ ਲਓ। ਮਤਲਬ ਇਸ ਤਰੀਕੇ ਨਾਲ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਕਦਰਾ। ਪ੍ਰਕੋਪ ਹੋਇਆ ਜੀ, ਪ੍ਰਕੋਪ। ਇੱਕ ਪਹਿਲੀ ਵਾਰ ਹੈ ਕੋਈ ਸੀਐਮ ਪ੍ਰਕੋਪ ਹੋਇਆ ਹੋਵੇ ਮੀਟਿੰਗਾਂ ਦੇ ਵਿੱਚ। ਪਹਿਲੀ ਵਾਰ ਇੱਕ ਬਹੁਤ ਮੀਟਿੰਗਾਂ ਹੋਈਆਂ, ਬਾਦਲ ਨਾਲ ਵੀ ਹੋਈਆਂ, ਕੈਪਟਨ ਨਾਲ ਵੀ ਹੋਈਆਂ, ਚੰਨੀ ਨਾਲ ਵੀ ਹੋਈਆਂ। ਕਿਸੇ ਵੀ ਲੈਵਲ ਤੇ ਕੋਈ ਕਦੇ ਵੀ ਕੋਈ ਮਤਲਬ ਨਹੀਂ ਹੁੰਦੇ ਬਿਨਾਂ ਕਿਸੇ ਗੱਲਬਾਤ ਤੋਂ ਬਿਨਾਂ ਕਿਸੇ ਗੱਲਬਾਤ ਤੋਂ ਪ੍ਰਕੋਪ ਹੋਏ ਨੇ, ਤੇ ਇਹ ਠੀਕ ਨਹੀਂ ਹੈ ਸੀਐਮ ਦੇ ਤੌਰ ਤੇ, ਮਤਲਬ ਰਾਜੇਵਾਲ।